बैक हाँ डॉक्टर साहब। हाँ जी वीर सतराम सिंह होਰਾਂ ने ਜਿਹੜੇ ਕਿ ਉੱਥੇ ਜਦੋਂ ਕਿ ਉਹਨਾਂ ਦੀਆਂ ਅੰਤਮ ਰਸਮਾਂ ਹੋਈਆਂ ਨੇ ਬਰੀਅਲ ਉਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਜੀ। ਔਰ ਰੇਡੀਓ ਪ੍ਰੋਗਰਾਮ ਮੰਜ਼ਲ ਜਿੱਥੇ ਕਿ ਹਰ ਫਰਾਈਡੇ ਟੋਰਾਂਟੋ ਤੋਂ ਇਹ ਪ੍ਰੋਗਰਾਮ ਹੈ 11 ਤੋਂ 12 ਵਜੇ 1 ਘੰਟਾ ਮੈਂ ਗੱਲਬਾਤ ਕਰਦਾ ਹਾਂ ਤੇ ਹੋਸਟ ਹਰਪ੍ਰੀਤ ਸਿੰਘ ਨੇ ਜੀ। ਕੱਲ ਵੀ ਇੱਕ ਪ੍ਰੋਗਰਾਮ ਜਿਹੜਾ 7:15 ਤੋਂ 8:15 ਜਿਹੜਾ 1 ਘੰਟੇ ਦਾ ਮੇਰਾ ਟਾਕ ਸ਼ੋ ਮੌਂਟਰੀਅਲ ਹੁੰਦਾ ਹੈ ਹਮਸਫਰ ਰੇਡੀਓ ਹੈ ਔਰ ਉਹਦਾ ਪ੍ਰੋਗਰਾਮ ਉੱਦਮ ਹੈ ਜੀ। ਉਹਦੇ 'ਚ ਵੀ ਜਿਹੜੇ ਹੋਸਟ ਨੇ ਪ੍ਰੋਫੈਸਰ ਸਰਵਣ ਸਿੰਘ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਦਾ ਜ਼ਿਕਰ ਕੀਤਾ ਕਿਉਂਕਿ ਉਹ ਵੀ ਉਹਨਾਂ ਨੂੰ ਮਿਲੇ ਹੋਏ ਸੀ ਜੀ। ਪਰ ਮੈਂ ਸਮਝਦਾ ਵੀ ਅਜੇ ਵੀ ਵਾਸ਼ਿੰਗਟਨ ਦੀ ਜਿਹੜੀ ਸਾਡੀ ਪੰਥਕ ਕਮਿਊਨਿਟੀ ਹੈ ਉਸ ਦੇ ਵਿੱਚ ਉਹਨਾਂ ਦੇ ਵਿਛੋੜੇ ਦਾ ਦੁੱਖ ਹੈ। ਕੱਲ ਹੀ ਇੱਕ ਪਰਿਵਾਰ ਵੱਲੋਂ ਕਾਲ ਆਈ ਉਹਨਾਂ ਦਾ ਬੇਟਾ ਹੈ ਕਰਮਵੀਰ ਸਿੰਘ ਜੀ ਜਿਨ੍ਹਾਂ ਨਾਲ ਸ਼ੇਖ ਸਾਹਿਬ ਬਹੁਤ ਅਟੈਚ ਸੀ ਉਸ ਨੂੰ ਘੁਮਾਉਣ ਲੈ ਜਾਣਾ ਮਿਊਜ਼ੀਅਮ ਇੱਧਰ ਉੱਧਰ ਦਿਖਾਉਣ ਦਾ ਜੀ। ਸੋ ਉਹ ਕਹਿ ਰਹੇ ਸੀ ਕਿ ਵੀ ਕਰਮਵੀਰ ਰੋ ਰਿਹਾ ਪਿਛਲੇ ਅੱਧੇ ਘੰਟੇ ਤੋਂ ਕਿ ਵੀ ਸ਼ੇਖ ਅੰਕਲ ਬਹੁਤ ਯਾਦ ਆਉਂਦੇ ਨੇ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜੇ ਚੰਗੇ ਇਨਸਾਨ ਜਿੱਥੇ ਆਪਣੀ ਹੋਂਦ ਰੱਖਦੇ ਨੇ ਕੌਮੀ ਤੌਰ ਤੇ ਵੀ ਔਰ ਨਿੱਜੀ ਤੌਰ ਤੇ ਵੀ ਉਹਨਾਂ ਦਾ ਇੰਪੈਕਟ ਜਿਹੜਾ ਹੈ ਉਹ ਹੈ। ਬਾਕੀ ਅਕਾਲ ਪੁਰਖ ਦਾ ਇਹ ਭਾਣਾ ਹੈ ਜੀ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਉਸ ਦੇ ਅੱਗੇ ਸਾਡਾ ਸਿਰ ਝੁਕਾਣਾ ਹੀ ਬਣਦਾ ਜੀ। ਪਰ ਬਹੁਤ ਧੰਨਵਾਦ ਵੀਰ ਸਤਰਾਮ ਸਿੰਘ ਜੀ। ਹਾਂ ਡਾਕਟਰ ਸਾਹਿਬ ਇਹ ਮੈਸੇਜ ਮੌਂਟਰੀਅਲ ਕੈਨੇਡਾ ਤੋਂ ਸਰਦਾਰ ਗੁਰਮੁਖ ਸਿੰਘ ਵੜੈਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਅਸੀਂ 28 ਅਪ੍ਰੈਲ ਨੂੰ ਖਾਲਿਸਤਾਨ ਡੇ ਸੰਬੰਧੀ ਮੌਂਟਰੀਅਲ ਵਿੱਚ ਹੋ ਰਹੀ ਕਾਨਫਰੰਸ ਵਿੱਚ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਹੇ ਪਰ ਤੁਸੀਂ ਨਹੀਂ ਆਏ। ਅਸੀਂ ਤੁਹਾਨੂੰ ਕਈ ਸਾਲਾਂ ਤੋਂ ਸੁਣਦੇ ਹਾਂ ਪਰ ਆਸ ਸੀ ਕਿ ਇਸ ਵਾਰ ਦਰਸ਼ਨ ਵੀ ਕਰ ਸਕਾਂਗੇ ਪਰ ਇਹ ਆਸ ਪੂਰੀ ਨਹੀਂ ਹੋਈ। ਡਾਕਟਰ ਸਾਹਿਬ ਖਾਲਿਸਤਾਨ ਦੀ ਕਾਇਮੀ ਦੀ ਗੱਲ ਕੀਤੇ ਸਾਡਾ ਸੁਪਨਾ ਹੀ ਨਾ ਰਹਿ ਜਾਏ ਕਦੀ ਹਕੀਕਤ ਬਣ ਹੀ ਨਾ ਸਕੇ। 1960 ਵਿੱਚ ਨਕਸਲਵਾਦੀ ਲਹਿਰ ਅਤੇ ਉਸ ਤੋਂ ਪਹਿਲਾਂ ਕਮਿਊਨਿਸਟ ਲਹਿਰ ਲੋਕਾਂ ਨੂੰ ਕ੍ਰਾਂਤੀ ਤਬਦੀਲੀ ਗਰੀਬਾਂ ਦਾ ਰਾਜ ਆਦਿ ਦੇ ਸੁਪਨੇ ਵਿਖਾਉਂਦਿਆਂ ਦਮ ਤੋੜ ਚੁੱਕੀਆਂ ਹਨ। ਕਿਤੇ ਸਾਡੀ ਖਾਲਿਸਤਾਨੀ ਲਹਿਰ ਦਾ ਵੀ ਇਹੀ ਹਸ਼ਰ ਨਾ ਹੋਵੇ। ਬੜੀ ਗੁਸਤਾਖੀ ਭਰਿਆ ਸਵਾਲ ਪੁੱਛਿਆ ਹੈ ਪਰ ਜਵਾਬ ਜ਼ਰੂਰ ਦੇਣਾ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵੀਰ ਗੁਰਮੁਖ ਸਿੰਘ ਵੜੈਚ ਜੀ ਦਾ ਧੰਨਵਾਦ ਜਿਨ੍ਹਾਂ ਨੇ ਮੌਂਟਰੀਅਲ ਤੋਂ ਲਿਖਿਆ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ 28 ਅਪ੍ਰੈਲ ਨੂੰ ਮੌਂਟਰੀਅਲ 'ਚ ਉੱਥੋਂ ਦੇ ਗੁਰਸਿੱਖ ਵੀਰਾਂ ਭੈਣਾਂ ਨੇ ਉੱਦਮ ਕਰਕੇ ਬਹੁਤ ਵੱਡੀ ਅੰਤਰਰਾਸ਼ਟਰੀ ਕਾਨਫਰੰਸ ਰੱਖੀ ਹੋਈ ਸੀ ਜੀ ਕਿਉਂਕਿ 29 ਅਪ੍ਰੈਲ ਖਾਲਿਸਤਾਨ ਐਲਾਨ ਦਿਵਸ ਸੀ ਤੇ ਉਸ ਦੀ ਨੂੰ ਹੀ ਸਮਰਪਿਤ ਔਰ ਮੇਰੇ ਤੋਂ ਵੀ ਉਹਨਾਂ ਨੇ ਆਗਿਆ ਲੈ ਕੇ ਹੀ ਨਾਂ ਦਿੱਤਾ ਸੀ ਜੀ। ਪਰ ਹਾਲਾਤ ਕੁਛ ਐਸੇ ਬਣੇ ਕਿ ਮੈਂ ਜਾ ਨਹੀਂ ਸਕਿਆ ਔਰ ਮੈਂ ਇਸ ਦੇ ਲਈ ਕੱਲ ਦੇ ਉਸ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਮੌਂਟਰੀਅਲ ਤੋਂ ਹੁੰਦਾ ਹੈ ਸੰਗਤ ਤੋਂ ਮਾਫੀ ਮੰਗੀ ਹੈ ਜੀ। ਵੀਰ ਜੀ ਦਾ ਸਵਾਲ ਜਿਹੜਾ ਹੈ ਉਹ ਕਾਫੀ ਇਮਾਨਦਾਰੀ ਨਾਲ ਉਹਨਾਂ ਨੇ ਕੀਤਾ ਜੀ ਕਿ ਬਹੁਤ ਵਾਰ ਜਦੋਂ ਲਹਿਰ ਕੋਈ ਚੱਲਦੀ ਹੈ ਜਿਵੇਂ ਉਹਨਾਂ ਨੇ ਕਮਿਊਨਿਜ਼ਮ ਦੀ ਗੱਲ ਕੀਤੀ 1917 ਚ ਜਦੋਂ ਲੈਨਿਨ ਦੇ ਰਾਹੀਂ ਰਸ਼ੀਆ ਦੇ ਵਿੱਚ ਇਨਕਲਾਬ ਆਇਆ ਜੀ तो एक ऐसी लहर सी जिहदा प्रभाव दुनिया भर च होया। भारत च भी असीं देखते हैं कि इस दा प्रभाव नौजवानों ने कबूलिया। भगत सिंह नूं कम्यूनिस्ट जिहड़े ने अपना ही बना लैंदे ने इस दे थल्ले ही, हालांकि वो एक डिफरेंट रीजन सी जी। पर एक गल जरूर है उम्मीद जागी कि ये जिहड़ा मजदूरां और किरतियां दा इकट्ठा होना है खेतां दे विच काम करन वाला किसान और फैक्ट्री दे विच काम करन वाला काम जी ये तब्दीली लियाएगा इस समाज दे विच बराबरी लियाएगा। रशिया ने उस बराबरी वाल कदम चुकने शुरू किए जी। पर 80-85 साल बाद एंड की होया क्यों जिहा उस सोवियत यूनीयन दे विच सिस्टम रहा। अज जदों हकीकत सामने आंदी है कि स्टालिन दे वेले जां दूसरे हाकमां वेले स्टालिन ने कल्ले नहीं इन्ने रशियन मारे जिन्ने कि 2 संसार युद्धां दे विच फर्स्ट वर्ल्ड वॉर ਤੇ ਸੈਕੰਡ ਵਰਲਡ ਵਾਰ 'ਚ ਇਕੱਠੇ ਕਰ ਲਓ ਤੇ ਇੰਨੇ ਰਸ਼ੀਅਨ ਨਹੀਂ ਸੀ ਮਰੇ। ਹਾਲਾਂਕਿ ਇਹਨਾਂ ਵਰਲਡ ਵਾਰ 'ਚ ਕਰੋੜਾਂ 'ਚ ਰੂਸੀ ਮਰੇ ਸੀ। ਇਵੇਂ ਐਲੀਮੀਨੇਟ ਕੀਤਾ ਜੀ। ਲੇਕਿਨ ਰਸ਼ੀਆ ਸੋਵੀਅਤ ਯੂਨੀਅਨ ਕਿੱਥੇ ਗਿਆ ਨਕਸ਼ੇ ਤੋਂ ਹੀ ਗਾਇਬ ਹੋ ਗਿਆ ਜੀ। ਇਹੀ ਕਿਉਂਕਿ ਇਹਨਾਂ ਦੇ ਪ੍ਰਭਾਵ ਥੱਲੇ ਭਾਰਤ ਦੇ ਵਿੱਚ ਕਮਿਊਨਿਸਟ ਲਹਿਰ ਸੀ। ਜੀ। ਇੱਕ ਜ਼ਮਾਨਾ ਸੀ ਕਿ ਅਕਸਰ ਇਹ ਕਿਹਾ ਜਾਂਦਾ ਸੀ ਕਿ ਵੀ ਜਿਹੜਾ ਚੜ੍ਹਦੀ ਜਵਾਨੀ 'ਚ ਕਮਿਊਨਿਸਟ ਨਹੀਂ ਬਣਿਆ ਉਹ ਜੰਮਿਆ ਹੀ ਨਹੀਂ। ਜੀ। ਮਤਲਬ ਇਹ ਸੀ ਕਿ ਵੀ ਜਵਾਨੀ ਦੇ ਵਿੱਚ ਜੋਸ਼ ਹੁੰਦਾ ਹੈ और जस्टिस लैंड की गल होंदी जी। ते इन्हां ने एक होप दित्ती सी कम्यूनिज्म एक होप सी कुछ खित्तियां लई मजदूरां लई वर्करां लई जी। लेकिन कम्यूनिज्म जिहड़ा अज किवें डिसक्रैडिट होया उहदियां हकीकतां की ने जी। नक्सलाइट जिहड़े ने उन्हां ही कम्यूनिस्टां चों अग्गों निकले जी। उन्हां नूं लग्या भी ये तां बेईमान हो गए ने जिवें खालिस्तानी विचारधारा अकालियां चों ही आई वो
ਫੈਮਿਲੀਜ਼ ਤਾਂ ਉਹੀ ਨੇ, ਉਹਨਾਂ 'ਚ ਹੀ ਰਨ ਸਿੱਖਾਂ 'ਚੋਂ ਹੀ ਆਣੀ ਸੀ, ਉਹਨਾਂ ਪਰਿਵਾਰਾਂ 'ਚ ਹੀ ਸੀ। ਉਹਨਾਂ ਲੱਗਾ ਵੀ ਇਹ ਤਾਂ ਬੇਈਮਾਨ ਨੇ, ਸਰਕਾਰ ਨਾਲ ਰਲੇ। ਹੁਣ ਨਕਸਲਾਈਟ ਮਰਵਾਉਣ 'ਚ ਵੀ ਵੱਡਾ ਰੋਲ ਕਮਿਊਨਿਸਟਾਂ ਨੇ ਅਦਾ ਕੀਤਾ। ਪੱਛਮੀ ਬੰਗਾਲ 'ਚੋਂ ਗੱਲ ਸ਼ੁਰੂ ਹੋਈ, ਔਰ ਕਿਉਂਕਿ ਉਹਨਾਂ ਨੂੰ ਡੇਂਜਰ ਸੀ, ਉਹ ਆਪਣੇ ਆਪ ਦੇ ਵਿੱਚ ਹੀ ਪੂੰਜੀਪਤੀ ਬਣ ਚੁੱਕੇ ਸੀ ਜੀ। ਇਸੇ ਤਰ੍ਹਾਂ ਖਾਲਿਸਤਾਨੀ ਲਹਿਰ ਨੂੰ ਵੀ ਨੁਕਸਾਨ ਪਹੁੰਚਾਉਣ 'ਚ, ਡੋਬਣ 'ਚ ਅੱਜ ਅਕਾਲੀ ਇਸ ਲੈਵਲ ਤੇ ਆਏ ਹੋਏ ਨੇ ਕਿ ਜੀ ਅਸੀਂ ਸੰਤ ਜਰਨੈਲ ਸਿੰਘ ਉਹਨਾਂ ਦਾ ਨਾਂ ਨਹੀਂ ਰਹਿਣ ਦੇਣਾ, ਉੱਥੇ ਸਿਲ ਵੀ ਨਹੀਂ ਲੱਗਣ ਦੇਣੀ, ਜੇ ਲੱਗ ਗਈ ਹੈ ਤਾਂ ਇਹ ਹਟਾਉਣੀ ਹੈ ਜੀ। ਸੋ ਇਹੀ ਹਾਲ ਜਿਹੜਾ ਹੈ ਕਮਿਊਨਿਸਟਾਂ ਦਾ ਔਰ ਨਕਸਲਾਈਟਸ ਦਾ ਹੋਇਆ ਇਵੈਂਚੁਅਲੀ ਜੀ। ਸੋ ਹੁਣ ਉਹਨਾਂ ਦਾ ਕੰਸਰਨ ਉਹਨਾਂ ਦੋਨਾਂ ਦੇ ਹਵਾਲੇ ਨਾਲ ਇਹ ਹੈ ਕਿ ਕੀ ਅਸੀਂ ਵੀ ਉਸ ਰਸਤੇ ਤੇ ਨਹੀਂ ਪੈ ਗਏ ਹੋਏ ਕਿ ਵੀ ਅਸੀਂ ਦਿਖਾ ਤਾਂ ਰਹੇ ਹਾਂ ਸਬਜ਼ ਬਾਗ, ਜੇ ਉਹਨੂੰ ਦੂਜੇ ਹਵਾਲੇ ਨਾਲ ਕਿਹਾ ਜਾਏ ਕਿ ਅੱਗੋਂ ਸਬਜ਼ ਹਰੇ ਨੂੰ ਕਹਿੰਦੇ ਨੇ ਕਿ ਜੀ ਅੱਗੇ ਹਰਿਆਲੀ ਹਰਿਆਲੀ ਹੈ ਜੀ, ਪਰ ਜੇ ਪਿਛਲੇ ਪਾਸੇ ਮੁੜ ਕੇ ਦੇਖੀਏ ਵੀ ਪਿੱਛੇ ਵੀ ਉਜਾੜ ਹੈ, ਪੈਰਾਂ 'ਚ ਜਾਨ ਨਹੀਂ, ਸਾਥੀ ਇਮਾਨਦਾਰ ਨਹੀਂ, ਤੇ ਅਸੀਂ ਉਹ ਹਰਿਆਵਲ ਤੱਕ ਪਹੁੰਚਾਂਗੇ ਕਿਵੇਂ ਜਿਹੜੀ ਸਾਡੇ ਸੁਪਨਿਆਂ 'ਚ ਜੀ। ਪਰ ਇਹਨਾਂ ਦੋਨਾਂ ਲਹਿਰਾਂ ਦਾ ਜਿਹਨਾਂ ਦਾ ਹਵਾਲਾ ਦਿੱਤਾ ਹੈ ਔਰ ਖਾਲਿਸਤਾਨ ਦੀ ਲਹਿਰ ਦੇ ਵਿੱਚ ਫਰਕ ਹੈ ਜੀ। ਖਾਲਿਸਤਾਨ ਦੀ ਲਹਿਰ ਨੂੰ ਤੁਸੀਂ ਖਾਲਸਾ ਰੈਵੋਲੂਸ਼ਨ ਦੇ ਹਵਾਲੇ ਨਾਲ ਦੇਖੋ, ਇਹਦੇ ਪਿੱਛੇ 10 ਗੁਰੂ ਸਾਹਿਬਾਨ ਦੀ ਲਗਭਗ 230 ਸਾਲ ਦੀ ਕਮਾਈ ਹੈ ਜੀ। ਉਹ ਬੂਟਾ ਜਿਹਦਾ ਬੀਜ ਗੁਰੂ ਨਾਨਕ ਸਾਹਿਬ ਨੇ ਉਹ ਲਾਇਆ ਉਸ ਧਰਤੀ ਤੇ, 10 ਜਾਮਿਆਂ ਦੇ ਵਿੱਚ ਉਸ ਦੀ ਪਰਵਰਿਸ਼ ਕਰਕੇ ਉਹਨੂੰ ਇੱਕ ਮਨੁੱਖ ਦੇ ਤੌਰ ਤੇ ਮੁਕੰਮਲ ਮਨੁੱਖ ਸਿੱਖ ਨੂੰ ਬਣਾਇਆ, 5 ਕਕਾਰੀ ਖਾਲਸਾ, ਤੇ ਖਾਲਸਾ ਰੈਵੋਲੂਸ਼ਨ ਗਾਤਰੇ ਕਿਰਪਾਨ ਪਾ ਕੇ ਉਸ ਨੂੰ ਰਾਜ ਕਰੇਗਾ ਖਾਲਸਾ ਸੋਵਰਨਟੀ ਦਿੱਤੀ ਜੀ। ਸੋ ਜੇ ਅਸੀਂ ਆਪਣੇ ਇਤਿਹਾਸ ਦੇ ਹਵਾਲੇ ਨਾਲ ਦੇਖੀਏ 17ਵੀਂ 18ਵੀਂ ਸਦੀ ਦੇ ਜੋ ਜੇ ਚੈਲੰਜ ਰੁਕਾਵਟਾਂ ਜਾਣਾ, ਉਹ ਜਿਹੜੀ ਖਾਲਸਾ ਸਪਿਰਿਟ ਹੈ ਕਮਿਊਨਿਜ਼ਮ ਕੋਲ ਜਾਂ ਨਕਸਲਾਈਟਸ ਕੋਲ ਕਾਰਲ ਮਾਰਕਸ ਦੀਆਂ ਖੂਬਸੂਰਤ ਕੋਟਸ ਤੋਂ ਬਿਨਾਂ ਕੁਝ ਨਹੀਂ ਸੀ ਜੀ, ਉਹ ਕੋਈ ਅਜਮਾਇਆ ਨਹੀਂ ਸੀ ਗਿਆ ਜੀ। ਲੇਕਿਨ ਇੱਥੇ ਤਾਂ ਖਾਲਸਾ ਆਈਡੀਅਲ ਅਜਮਾਇਆ ਹੋਇਆ ਹੈ, ਇਤਿਹਾਸ ਨੇ ਅਜਮਾਇਆ, ਜਰਵਾਣਿਆਂ ਨੇ ਅਜਮਾਇਆ, ਜ਼ੁਲਮ ਕਰਨ ਵਾਲਿਆਂ ਨੇ ਅਜਮਾਇਆ ਜੀ, ਤੇ ਸਾਡਾ ਸਰਬੱਤ ਦਾ ਭਲਾ ਅਸੀਂ ਉਸ ਨੂੰ ਦੁਹਰਾਉਂਦੇ ਵੀ ਹਾਂ, ਰਾਜ ਕਰੇਗਾ ਖਾਲਸਾ ਵੀ ਦੁਹਰਾਉਂਦੇ ਜੀ। ਸੋ ਸਾਡੀ ਸਟਰਗਲ ਨੂੰ ਉਸ ਕੰਟੈਕਸਟ ਦੇਖਿਆ ਜਾਏ, ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਇੱਕ ਕੈਰਿਜ਼ਮੈਟਿਕ ਲੀਡਰ ਆਉਂਦੇ ਨੇ, ਤਬਦੀਲੀ ਹੁੰਦੀ ਹੈ ਜੀ, ਜ਼ੁਲਮ ਹੁੰਦਾ ਇੱਕਦਮ, ਕੁਝ ਵਕਤ ਚੁੱਪ ਹੋ ਜਾਂਦਾ ਹੈ 1716 ਤੋਂ 1725 ਤੱਕ, ਫਿਰ ਝਾੜ ਚੋਂ ਸਿੱਖ ਨਿਕਲਦੇ ਨੇ, ਗਿਣਤੀ 'ਚ 50 ਨੇ, 100 ਨੇ, 200 ਨੇ, ਫਿਰ ਕਿਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਆ ਜਾਂਦੇ ਨੇ, ਕਿਤੇ ਸ਼ਹੀਦ ਭਾਈ ਮਨੀ ਸਿੰਘ ਆ ਜਾਂਦੇ ਨੇ, ਤੇ ਉਹਨਾਂ ਲੋਕਾਂ ਦੇ ਵਿੱਚ ਹੀ ਜਿਹੜੇ ਦਿਲ ਸੁੱਟ ਚੁੱਕੇ ਸੀ ਕਿ ਵੀ ਅਸੀਂ ਮੁਗਲਾਂ ਤੋਂ ਹਾਰਨਾ ਹੈ ਜਾਂ ਹਾਰ ਗਏ, ਅਸੀਂ ਜਿੱਤ ਨਹੀਂ ਸਕਦੇ, ਉਹੀ ਫੇਰ ਖੜੇ ਹੋ ਜਾਂਦੇ ਨੇ, ਉਹੀ ਬੰਦ ਕਟਵਾਉਂਦੇ ਨੇ, ਖੋਪਰੀਆਂ ਲਵਾਉਂਦੇ ਨੇ, ਚਰਖੀਆਂ ਤੇ ਚੜ੍ਹਦੇ ਨੇ, ਲਾਹੌਰ ਨੂੰ ਪੈਰਾਂ ਥੱਲੇ ਲੈਂਦੇ ਨੇ, ਦਿੱਲੀ ਤੱਕ ਜਾ ਪਹੁੰਚਦੇ ਨੇ। ਸੋ ਇਹ ਖਾਲਿਸਤਾਨੀ ਲਹਿਰ ਇਸ ਲਈ ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ ਜ਼ਮੀਨ ਦੇ ਵਿੱਚ। ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਚੜ੍ਹੇ ਸਵਾਈ, ਇਹ ਸਿਰਫ ਇੱਕ ਸਿਆਸੀ ਡ੍ਰੀਮ ਨਹੀਂ ਹੈ, ਕਿਉਂਕਿ ਜਦੋਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਦੁਸ਼ਮਣ ਵੱਲੋਂ, ਉਹ ਤਾਂ ਗੁਰੂ ਨਾਨਕ ਦੀ ਉਮਤ ਨੂੰ ਮਿਟਾ ਦੇਣਾ ਚਾਹੁੰਦੇ ਨੇ ਜੀ, ਉਹਨਾਂ ਦੀ ਵਿਚਾਰਧਾਰਾ ਨੂੰ ਡਿਸਟਰੋਏ ਕਰ ਦੇਣਾ ਚਾਹੁੰਦੇ ਨੇ ਜੀ। ਸੋ ਇਹ ਪਿੱਠ ਦੇ ਉੱਤੇ ਗੁਰੂ ਨਾਨਕ ਨੇ, 10 ਪਾਤਸ਼ਾਹ ਨੇ, ਇਹਨਾਂ 5-5.5 ਸਦੀਆਂ ਦੇ ਸਾਡੇ ਇਤਿਹਾਸ ਦੇ ਸਾਰੇ ਨਾਇਕਾਵਾਂ ਨੇ ਜਿਹੜੇ ਖੜੇ ਨੇ। ਸੋ ਇਹ ਸਾਡਾ ਫੇਜ਼ ਬੰਦਾ ਸਿੰਘ ਬਹਾਦਰ ਦੇ ਜਾਣ ਤੋਂ ਬਾਅਦ ਵਾਲੇ ਸਾਲਾਂ ਵਰਗਾ ਹੈ। ਅਸੀਂ ਰਿਵਾਈਵ ਹੋਵਾਂਗੇ, ਪੂਰੇ ਜ਼ੋਰ ਦੇ ਨਾਲ ਖੜੇ ਹੋਵਾਂਗੇ ਔਰ ਇਹਨਾਂ ਦੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਾਂਗੇ। ਦਰਿਆ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜਾਂਗੇ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ, ਤੇ ਹੁਣ ਸਾਡੇ ਕੋਲ ਬਹੁਤ ਸਾਰੀਆਂ ਈਮੇਲਸ ਸਾਡੇ ਦਰਸ਼ਕਾਂ ਦੀਆਂ ਆਈਆਂ ਹੋਈਆਂ ਨੇ, ਪਰ ਹੁਣ ਟਾਈਮ ਨੂੰ ਮੁੱਖ ਰੱਖਦੇ ਹਾਂ ਅਸੀਂ ਈਮੇਲ ਦਾ ਸਿਲਸਿਲਾ ਇੱਥੇ ਬੰਦ ਕਰਦੇ ਹਾਂ ਤੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ 6 ਮਈ 2013 24 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਤੁਸੀਂ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਅੱਜ ਦੇ ਦਿਨ ਦੀ ਸਿੱਖ ਇਤਿਹਾਸ ਦੇ ਵਰਲਡ ਹਿਸਟਰੀ ਵਿੱਚ ਅੱਜ ਦੇ ਦਿਨ ਦੀ ਕੀ ਅਹਿਮੀਅਤ ਹੈ? ਦੇਖੋ, ਸਾਡਾ 1839 ਤੋਂ 1846 ਤੱਕ ਦਾ ਜਿਹੜਾ ਇਤਿਹਾਸ ਹੈ, ਬੜਾ ਕਾਲਾ ਦੌਰ ਹੈ ਸਿੱਖ ਰਾਜ ਦਾ ਜੀ। ਭਰਾ ਨੂੰ ਮਾਰਨ ਦਾ। ਅਸੀਂ ਮੁਗਲਾਂ ਦੀਆਂ ਗੱਲਾਂ ਕਰਦੇ ਸੀ ਜੀ, ਉਹਨੇ ਉਹਨੂੰ ਮਾਰਿਆ, ਪਿਓ ਨੇ ਪੁੱਤਰ ਨੂੰ ਮਾਰਿਆ, ਪੁੱਤਰ ਨੇ ਉਹਨੂੰ ਕੀਤਾ, ਉਹਨੇ ਉਹਨੂੰ ਕੈਦ ਕੀਤਾ। ਇਹਨਾਂ 7 ਸਾਲਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਟੱਬਰ ਤੇ ਹੋਰ ਕਿੰਨੇ ਲੋਕ ਮਾਰੇ ਗਏ ਜੀ। 1845 ਦੇ ਵਿੱਚ ਹੀਰਾ ਸਿੰਘ ਡੋਗਰਾ ਨੇ, ਨੌਰੰਗਾਬਾਦ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਪਿੰਡ ਹੈ, ਜਿੱਥੇ ਬਾਬਾ ਵੀਰ ਸਿੰਘ ਇੱਕ ਬੜੇ ਚੰਗੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਆਪਣਾ ਬੜਾ ਸਿੱਖੀ ਪ੍ਰਚਾਰ ਦੇ ਵਿੱਚ ਯੋਗਦਾਨ ਪਾਇਆ ਜੀ। ਉਹਨਾਂ ਦੇ ਕੋਲ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਲੜਕਾ ਕੰਵਰ ਕਸ਼ਮੀਰਾ ਸਿੰਘ,
ਅਤਰ ਸਿੰਘ ਸੰਧਾਵਾਲੀਆ ਤੇ ਸਰ ਹਰੀ ਸਿੰਘ ਨਲੂਏ ਦਾ ਬੇਟਾ ਜਵਾਰ ਸਿੰਘ ਸ਼ਾਇਦ ਉਹਨਾਂ ਦਾ ਨਾਂ ਸੀ, ਜੀ ਉਹਨਾਂ ਨੇ ਉੱਥੇ ਸ਼ਰਨ ਲਈ ਹੋਈ ਸੀ। ਸੋ ਇਹ ਡੋਗਰਿਆਂ ਨੇ ਡੋਗਰਾਗਰਦੀ ਨਾਲ ਸਿੱਖ ਰਾਜ ਹੜੱਪਣ ਦੀ ਲਾਈਨ ਸੀ ਤਾਂ ਕਿ ਇਹਨਾਂ ਦੇ ਹੱਥ 'ਚ ਰਾਜ ਭਾਗ ਆਏ। ਜੀ ਸੋ ਇਹਨਾਂ ਨੇ ਫੌਜ ਚਾੜੀ, ਹੀਰਾ ਸਿੰਘ ਡੋਗਰੇ ਦੀਆਂ ਖਾਸ ਯੂਨਿਟਾਂ, ਡੋਗਰੇ ਔਰ ਦੂਸਰੇ ਵੀ, ਔਰ ਉੱਥੇ ਜਾ ਕੇ ਉਹਨਾਂ ਨੇ ਬਾਬਾ ਵੀਰ ਸਿੰਘ ਨਰੰਗਾਬਾਦੀ ਨੂੰ ਕਿਹਾ ਕਿ ਜੀ ਇਹ ਸਾਡੇ ਹਵਾਲੇ ਕਰੋ, ਅਤਰ ਸਿੰਘ ਨੂੰ ਔਰ ਦੂਸਰੇ ਕਸ਼ਮੀਰਾ ਸਿੰਘ ਨੂੰ। ਜੀ ਉਹਨਾਂ ਨੇ ਕਿਹਾ ਜੀ ਗੁਰੂ ਦਾ ਘਰ ਹੈ, ਇੱਥੇ ਜਿਹੜਾ ਵੀ ਆਏ ਇਹ ਸਭ ਲਈ ਖੁੱਲ੍ਹਾ ਹੈ, ਇਹ ਅਸੀਂ ਨਹੀਂ ਕਰ ਸਕਦੇ। ਜੀ ਉਹਨਾਂ ਨੇ ਫੌਜ ਨੂੰ ਹੁਕਮ ਦਿੱਤਾ ਕਿ ਭਾਈ ਚਲਾਓ, ਤੋਪਾਂ ਦੇ ਗੋਲੇ ਵਰਸਾਓ, ਇਹਨਾਂ ਚੋਂ ਕੋਈ ਜਿਉਂਦਾ ਨਾ ਜਾਏ। ਜੀ ਹਾਲਾਂਕਿ ਬਾਬਾ ਵੀਰ ਸਿੰਘ ਨਰੰਗਾਬਾਦੀ ਦੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਉਸ ਵੇਲੇ ਮੌਜੂਦ ਸਨ, ਹਥਿਆਰਬੰਦ, ਜਿਨ੍ਹਾਂ ਨੇ ਕਿਹਾ ਜੀ ਅਸੀਂ ਮੁਕਾਬਲਾ ਕਰਾਂਗੇ। ਉਹਨਾਂ ਨੇ ਕਿਹਾ ਨਹੀਂ, ਸਿੱਖ ਤੇ ਹੱਥ ਨਹੀਂ ਚੁੱਕੇਗਾ। ਜੀ ਪਰ ਉਹ ਤਾਂ ਜਿਹੜੀ ਹੈ ਬੇਸ਼ਰਮੀ ਔਰ ਗਰੀਡ ਦੇ ਵਿੱਚ ਆਈ ਹੋਈ ਫੌਜ ਸੀ, ਉਹਨਾਂ ਨੇ ਗੋਲੇ ਚਲਾਏ ਔਰ ਬਾਬਾ ਵੀਰ ਸਿੰਘ ਸ਼ਹੀਦ ਹੋਏ, ਕੰਵਰ ਕਸ਼ਮੀਰਾ ਸਿੰਘ ਔਰ ਅਤਰ ਸਿੰਘ ਸੰਧਾਵਾਲੀਆ ਵੀ ਮਾਰੇ ਗਏ। ਜੀ ਔਰ ਇਹੀ ਉਹ ਦੌਰ ਹੈ ਜਿਹਦੇ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ, ਜੀ ਕਿ ਵੀ ਇਸ ਕਿਸਮ ਦੀ ਇੱਕ ਜਿਹੜੀ ਹੈ ਬੁਰਛਾਗਰਦੀ ਦਾ ਦੌਰ ਚੱਲਿਆ। ਜੀ 1930 ਦੇ ਵਿੱਚ ਜਦੋਂ ਕਿ ਸਿਵਲ ਨਾਮਫਰਮਾਨੀ ਕਾਂਗਰਸ ਨੇ ਸ਼ੁਰੂ ਕੀਤੀ, ਦਿੱਲੀ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਹੁੱਲੜਬਾਜ਼ੀ ਕੀਤੀ, ਪੁਲਿਸ ਉਹਨਾਂ ਦੇ ਪਿੱਛੇ ਆਈ, ਉਹ ਗੁਰਦੁਆਰੇ 'ਚ ਵੜ ਗਏ ਸੀਸਗੰਜ। ਜੀ ਸੀਸਗੰਜ 'ਚੋਂ ਵੀ ਉਹਨਾਂ ਨੇ ਕੁਛ ਉਹਨਾਂ ਦੇ ਉੱਤੇ ਸੁੱਟਿਆ, ਪੁਲਿਸ ਨੇ ਫਾਇਰਿੰਗ ਕੀਤੀ। ਜੀ ਸੋ ਉਸ ਫਾਇਰਿੰਗ ਦੇ ਵਿੱਚ 686 ਗੋਲੀਆਂ ਜਿਹੜੀਆਂ ਨੇ ਕੱਲੀਆਂ ਸੀਸਗੰਜ ਦੇ ਉੱਤੇ ਲੱਗੀਆਂ ਸੀ ਜੀ ਔਰ 36 ਬੰਦੇ ਜਿਹੜੇ ਨੇ ਉਹਦੇ 'ਚ ਜ਼ਖਮੀ ਹੋਏ ਸੀ। ਜੀ ਇਹ ਸਿੱਖ ਹਿਸਟਰੀ ਦੇ ਮੇਨ ਦੋ ਵਾਕਿਆ ਨੇ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1527 ਦੇ ਵਿੱਚ ਸਪੈਨਿਸ਼ ਤੇ ਜਰਮਨ ਦੇ ਜਿਹੜੇ ਟਰੂਪ ਸੀ, ਉਹਨਾਂ ਨੇ ਰੋਮ ਦੇ ਉੱਤੇ ਅਟੈਕ ਕੀਤਾ, ਪੋਪ ਨੂੰ ਅਰੈਸਟ ਕੀਤਾ ਔਰ ਹਜ਼ਾਰਾਂ ਲੋਕਾਂ ਦਾ ਕਤਲੇਆਮ ਕੀਤਾ। 1536 ਚ ਕਿੰਗ ਹੈਨਰੀ ਦੇ ਆਰਡਰਸ ਨਾਲ ਹਰ ਚਰਚ ਦੇ ਵਿੱਚ ਬਾਈਬਲ ਰੱਖੀ ਗਈ। ਜੀ 1941 ਚ ਸਟਾਲਿਨ, ਜਿਹਦਾ ਮੈਂ ਜ਼ਿਕਰ ਕੀਤਾ ਵੀ ਜਿਹਨੇ ਕਰੋੜਾਂ ਰਸ਼ੀਅਨ ਮਾਰੇ, ਉਹ ਰਸ਼ੀਆ ਦਾ ਪ੍ਰੀਮੀਅਰ ਬਣਿਆ। ਜੀ 1960 ਚ ਪ੍ਰੈਜ਼ੀਡੈਂਟ ਆਈਜ਼ਨਹਾਵਰ ਨੇ ਸਿਵਲ ਰਾਈਟਸ ਐਕਟ ਦੇ ਉੱਤੇ ਦਸਤਖਤ ਕੀਤੇ। ਜੀ 1981 ਚ ਯੂਨਾਈਟਿਡ ਸਟੇਟਸ ਨੇ ਲੀਬੀਆ ਦੇ ਡਿਪਲੋਮੈਟਸ ਨੂੰ ਅਮਰੀਕਾ ਚੋਂ ਕੱਢਿਆ। ਜੀ 1974 ਦੇ ਵਿੱਚ ਨੈਲਸਨ ਮੰਡੇਲਾ ਨੇ ਔਰ ਉਹਦੀ ਪਾਰਟੀ ਨੇ ਜਿਹੜਾ ਹੈ ਉਹ ਜਿੱਤ ਹਾਸਲ ਕੀਤੀ ਸਾਊਥ ਅਫਰੀਕਾ ਦੇ ਵਿੱਚ, ਔਰ ਇਸ ਤਰੀਕੇ ਦੇ ਨਾਲ ਸਾਊਥ ਅਫਰੀਕਾ ਦਾ ਉਹ ਕਾਲਾ ਦੌਰ, ਐਪਾਰਥਾਈਡ ਦਾ ਦੌਰ ਖਤਮ ਹੋਇਆ ਹੈ ਜੀ ਔਰ ਮਲਟੀ ਰੇਸ਼ੀਅਲ ਗਵਰਨਮੈਂਟਸ ਦਾ ਰੁਝਾਨ ਸ਼ੁਰੂ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।